ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਜਿਹੜੀ ਨਾ ਘੁੰਮਦੀ ਫਿਰਦੀ ਹੈ, ਜਿਹਦੇ ਵਿੱਚ ਕੁਝ ਚੰਦ ਅਫਗਾਨ ਤਾਲਿਬਾਨ ਬੜੀਆਂ ਕੋਈ ਬੜਕਾ ਮਾਰਦੇ ਦਿਖਾਈ ਦਿੰਦੇ ਪਏ ਨੇ ਕਿ ਅਸੀਂ ਜਨਾਬ ਲਾਹੌਰ ਤੇ ਇਸਲਾਮਾਬਾਦ ਦੇ ਵਿੱਚ ਜਾ ਕੇ ਆਪਣਾ ਸਫੇਦ ਜਿਹੜਾ ਝੰਡਾ ਹੈ ਨਾ ਉਹ ਲਹਿਰਾ ਦੇਣਾ। ਭਾਰਤ ਵੀ ਐਵੇਂ ਹੀ ਕਹਿੰਦਾ ਸੀ ਕਿ ਜਾ ਕੇ ਨਾ ਅਸੀਂ ਲਾਹੌਰ ਦੇ ਵਿੱਚ ਚਾਹ ਪੀਣੀ ਹੈ ਤੇ ਫਲਾਣਾ ਕਰਨਾ ਹੈ ਤੇ ਇਹ ਕਰਨਾ ਹੈ ਤੇ ਕਰਾਚੀ 'ਚ ਕਬਜ਼ਾ ਹੋ ਗਿਆ ਹੈ। ਇਹ ਮੈਨੂੰ ਲੱਗਦਾ ਕਿ ਪਿੱਛੋਂ ਉਥੋਂ ਫੀਡਬੈਕ ਆ ਰਿਹਾ ਵੀ ਏਦਾਂ ਤੁਸੀਂ ਕਰੋ। ਇੰਨਾ ਆਸਾਨ ਹੈ ਨਾ ਇੱਥੇ ਝੰਡਾ ਲਹਿਰਾਣਾ। ਖਾਲਾ ਜੀ ਦਾ ਵਾੜਾ ਹੈ ਨਾ, ਇਹ ਸਾਡਾ ਦੁਸ਼ਮਣ ਹਮੇਸ਼ਾ ਤੋਂ ਇਹੀ ਚਾਹੁੰਦਾ ਹੈ ਕਿ ਅਸੀਂ ਇਸ਼ਤਿਆਲ ਵਿੱਚ ਆ ਕੇ ਰੱਦੇ-ਅਮਲ ਵਿਖਾਈਏ, ਲੇਕਿਨ ਅਸੀਂ ਹਮੇਸ਼ਾ ਸਬਰ ਤੋਂ ਤੇ ਹਿਕਮਤ ਅਮਲੀ ਤੋਂ ਹੀ ਕੰਮ ਲਿਆ। ਹੁਣ ਇਹ ਜਨਾਬ ਅਫਗਾਨਿਸਤਾਨ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਜਿਹੜਾ ਨਾ ਇਹ ਪਾਕਿਸਤਾਨ ਵੱਲ ਚਲਾਉਣਾ ਚਾਹੁੰਦਾ। पाकिस्तान एक एटमी ताकत है, ये मुरज़्ज़म फौज है, एक बाशऊर कौम है। एवें नहीं है कि तुहाडे तरह बस गाओ मूत्र पीता ते उठ के सवेरे कामां नूं चले गए। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हां तुहाडी मेज़बान शुमाइला नियाज़। खबरां तां खैर होर भी बथेरियां हैगियां ने, लेकिन इस खबर दे उत्ते गलबात करना बड़ा जरूरी है मेरे वास्ते। अज दा व्लॉग डायरैक्ट ही शुरू करते हैं। आ जाओ बई। पिछले कुछ दिनों तो एक वीडियो सोशल मीडिया ते बड़ी जिहड़ी ना घुम्मदी फिरदी है, जिहदे विच कोई चंद अफगान तालिबान बड़ियां कोई बड़का मारदे दिखाई दिंदे पए ने कि असीं जनाब लाहौर ते इस्लामाबाद दे विच जाके अपना सफेद जिहड़ा झंडा है ना वो लहरा देना। इत्थे मैनूं हुण गल याद आ गई एक कि भी भारत भी एवें ही कहंदा सी कि जाके ना असीं लाहौर दे विच चाह पीनी है ते फलाना करना है ते ये करना है ते कराची 'च कब्जा हो गया है। ये मैनूं लगदा है कि पिछों उथों फीडबैक आ रहा भी ਏਦਾਂ ਤੁਸੀਂ ਕਰੋ। ਇੰਨਾ ਆਸਾਨ ਹੈ ਨਾ ਇੱਥੇ ਝੰਡਾ ਲਹਿਰਾਣਾ। ਖਾਲਾ ਜੀ ਦਾ ਵਾੜਾ ਹੈ ਨਾ, ਇਹ ਭੂਆ ਦਾ ਘਰ ਹੈ ਇਹ ਤੁਹਾਡੀ ਹੈ। ਬਹਰਹਾਲ ਇਹ ਤੁਹਾਨੂੰ ਪਤਾ ਮੈਂ ਜਜ਼ਬਾਤ 'ਚ ਆ ਕੇ ਕਦੀ ਇੱਧਰ ਉੱਧਰ ਨੂੰ ਨਿਕਲ ਜਾਂਦੀ ਆ, ਨਹੀਂ ਪਤਾ ਚੱਲਦਾ ਮੈਨੂੰ। ਮੈਂ ਪਾਕਿਸਤਾਨੀ, ਅਸੀਂ ਜਜ਼ਬਾਤੀ ਲੋਕ ਹੈ। ਬਹਰਹਾਲ ਗੱਲ ਹੋ ਰਹੀ ਸੀ ਕਿ ਜਿਨ੍ਹਾਂ ਨੇ ਝੰਡਾ ਲਹਿਰਾਣਾ। ਚਲੋ ਬਜ਼ਾਹਿਰ ਤਾਂ ਇਹ ਜਿਹੜੀ ਹੈ ਨਾ ਕੋਈ ਜਾਲੀ ਫੌਜੀ ਪਰੇਡ ਦੇ ਤਰਾਨੇ ਦੇ ਦੌਰਾਨ ਇੱਕ ਵੀਡੀਓ ਬਣੀ ਹੈ, ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਫੈਲਦੇ ਹੀ ਇਹਨੇ ਜਿਹੜਾ ਨਾ ਉਹ ਪਾਕਿਸਤਾਨ ਦੇ ਜਿਹੜੇ ਜਜ਼ਬਾਤ ਜਿਵੇਂ ਮੇਰੇ ਭੜਕੇ ਹੈ ਨਾ, ਇਵੇਂ ਹੀ ਸਾਰੇ ਪਾਕਿਸਤਾਨੀਆਂ ਦੇ ਜਜ਼ਬਾਤ ਭੜਕ ਉੱਠੇ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕੀ ਵਾਕਈ ਕੋਈ ਅਫਗਾਨਿਸਤਾਨ ਤੋਂ ਆ ਕੇ ਇੱਥੇ ਪਾਕਿਸਤਾਨ ਦੇ ਦਿਲ ਯਾਨੀ ਲਾਹੌਰ ਦੇ ਵਿੱਚ ਆਪਣਾ ਝੰਡਾ ਗਾੜ ਦੇਗਾ? ਕੀ ਇਹ ਮੁਮਕਿਨ ਹੈ? ਕਿ ਉਹ ਇੰਨੇ ਹੀ ਤਾਕਤਵਰ ਹੋਏ ਬੈਠੇ ਨੇ ਜਿਹੜੀਆਂ ਇੰਨੀਆਂ ਵੱਡੀਆਂ ਗੱਲਾਂ ਕਰਦੇ ਫਿਰਦੇ ਆ? ਰੁਕੋ ਜ਼ਰਾ, ਸਬਰ ਕਰੋ, ਦੱਸਦੇ ਆ ਨਾ। ਹਕੀਕਤ ਬਾਬਾ ਜੀ ਇਹ ਹੈ ਕਿ ਇਹ ਮਹਿਜ਼ ਇੱਕ ਅਲਫਾਜ਼ ਦੀ ਜੰਗ ਹੈ। ਇਹ ਸਿਰਫ एक नफसियाती चाल है जिहदा मकसद पाकिस्तान दे विच बेचैनी पैदा करना है। लेकिन पाकिस्तानी कौम ने 20 बार ये गल साबित की है कि बाबा जी असीं जज्बाती जरूर हाँ, लेकिन एवें बहकावे च नहीं आंदे। असीं तुहाडीआं इन्नियां सोहणीआं हीरोइनां देख के कदी नहीं बह के ते इन्हां गल्लां ते बैठ जा। साडा दुश्मन हमेशा तो यही चाहता है कि असीं इश्तियाल विच आके रद्द-ए-अमल विखाईए, लेकिन असीं हमेशा सबर तो ते हिकमत अमली तो ही काम लिया। और यही सबूत हुंदा है एक दिमाग रखने वाली कौमां दा। अफगानिस्तान की जिहड़ी मौजूदा हुकूमत है, जिहड़ी तालिबान के ज़ेरे असर है, एक तो अंदरूनी खलिफशार का शिकार है, बद इंतजामी का शिकार है। उन्हां दे कोले अपनी आवाम नूं देण वास्ते ना रोजगार है, ना अमन है, ना तालीम है, ना कोई सेहत, लेकिन उन्हें सिर्फ अपने दुश्मन जिहड़े ने तराश के वो अपनी जिहड़ी नाकामियां ने उन्हां नूं छुपाउणा चाहुंदा है। कदी पाकिस्तान के उत्ते इल्जाम ला के, कदी भारत नूं जिहड़ा ना ਉਹਦੇ ਨਾਲ कोई अपने राबते जिहड़े ने बड़े स्ट्रोंग करके, ठीक है। खुद भारत दे कोलों जिहड़ा कश्मीर दे विच जुल्म है ਉਹ ਤਾਂ ਸਾਂਭਿਆ ਨਹੀਂ ਜਾ ਰਿਹਾ। ਹੁਣ ਇਹ ਜਨਾਬ ਅਫਗਾਨਿਸਤਾਨ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਜਿਹੜਾ ਨਾ ਇਹ ਪਾਕਿਸਤਾਨ ਵੱਲ ਚਲਾਉਣਾ ਚਾਹੁੰਦਾ ਹੈ। ਪਾਕਿਸਤਾਨ ਇੱਕ ਐਟਮੀ ਤਾਕਤ ਹੈ, ਇਹ ਮੁਰਜ਼ਮ ਫੌਜ ਹੈ, ਇੱਕ ਬਾਸ਼ਊਰ ਕੌਮ ਹੈ। ਐਵੇਂ ਨਹੀਂ ਹੈ ਕਿ ਤੁਹਾਡੇ ਤਰ੍ਹਾਂ ਬਸ ਗਾਓ ਮੂਤਰ ਪੀਤਾ ਤੇ ਉੱਠ ਕੇ ਸਵੇਰੇ ਕੰਮਾਂ ਨੂੰ ਚਲੇ ਗਏ। ਨਾ ਬਾਬਾ ਜੀ, ਇਹਨੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਉਹ ਦੁਨੀਆ ਦੇ ਵਿੱਚ ਮਿਸਾਲ ਨੇ। ਹਜ਼ਾਰਾਂ ਪਾਕਿਸਤਾਨੀ ਫੌਜੀ ਤੇ ਆਮ ਸ਼ਹਿਰੀ ਇਸ ਵਤਨ ਦੇ ਅਮਨ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਨੇ। ਇਹ ਸਮਝਦੇ ਆ ਕਿ ਜਿਹੜੀ ਆ ਕੋਈ ਮਾੜੀ ਮੋਟੀ ਨਾਰਾਜ਼ਗੀ ਹੋ ਗਈ, ਫਲਾਣਾ ਹੋ ਗਿਆ ਤੇ ਜੀ ਮਲੀਆ ਮੇਟ ਹੋ ਗਿਆ, ਸਾਰਾ ਕੁਝ ਇਹਦਾ ਨਹੀਂ ਹੈਗਾ। ਜਦੋਂ ਗੱਲ ਸਾਡੇ ਜਿਹੜਾ ਨਾ ਉਹ ਜਜ਼ਬਾਤ ਦੇ ਉੱਤੇ ਆਂਦੀ ਹੈ ਜਾਂ ਸਾਡੇ ਮੁਲਕ ਦੇ ਉੱਤੇ ਆਂਦੀ ਹੈ ਤੇ ਫਿਰ ਸਾਰੀ ਆਵਾਮ ਜਿਹੜੀ ਨਾ ਉਹ ਇਕੱਠੀ ਹੋ ਜਾਂਦੀ ਹੈ। ਇਹ ਗੱਲ ਇਹ ਭੁੱਲ ਜਾਂਦੇ ਹੈ कि पाकिस्तान का दिफा किसी एक अदारे का नहीं है। बाबा जी 25 करोड़ आवाम है, ये मुश्तरका अहद है। इस मुल्क के पिंड, इस मुल्क के शहर, मस्जिदां, स्कूल, सारा कुछ जिन्ना भी कुछ है पूरी आवाम यदि मुहाफिज बन जाती है। इख्तलाफात अपनी जगह ते हुंदे हैं, लेकिन जो वतन ते गल आंदी है ना तो फिर मैली अख तरह वेखण नहीं दिंदे असीं उहनूं। लेकिन देखण वालिओ इत्थे तुसीं मेरी तरह जज्बाती नहीं होना। मैं भी यही चीज़ कहनी है
ਕਿ ਜਜ਼ਬਾਤ ਦੇ ਵਿੱਚ ਆ ਕੇ ਇਨਸਾਨ ਨੂੰ ਬਹਿਕਣਾ ਨਹੀਂ ਚਾਹੀਦਾ, ਅਕਲ ਨਾਲ ਕੰਮ ਲੈਣਾ ਚਾਹੀਦਾ। ਅਫਗਾਨਿਸਤਾਨ ਦੇ ਕੁਛ ਅਨਾਸਰ ਪਾਕਿਸਤਾਨ ਦੇ ਅੰਦਰ ਜਿਹੜਾ ਨਾ ਉਹੀ ਬਦਇਤਮਾਤੀ ਫੈਲਾਉਣਾ ਚਾਹੁੰਦੇ ਹੈ, ਉਹ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰੋਪੇਗੈਂਡਾ ਕਰਨਾ ਚਾਹੁੰਦੇ ਹੈ ਤਾਂ ਕਿ ਪਾਕਿਸਤਾਨ ਦੀ ਆਵਾਮ ਤੇ ਫੌਜ ਤੇ ਰਿਆਸਤ ਦੇ ਖਿਲਾਫ ਮਾੜੀ ਮੋਟੀ ਜਿਹੜੀ ਅਣਬਣ ਹੈ ਨਾ ਉਹਨੂੰ ਮਜ਼ੀਦ ਹੱਲਾਸ਼ੇਰੀ ਮਿਲੇ। ਇਹ ਜਿੰਨੇ ਮਰਜ਼ੀ ਪ੍ਰੋਪੇਗੈਂਡੇ ਕਰ ਲੈਣ, ਇਹ ਪ੍ਰੋਪੇਗੈਂਡੇ ਕਦੀ ਕਾਮਯਾਬ ਨਹੀਂ ਹੋ ਸਕਦੇ। ਪਾਕਿਸਤਾਨ ਦਾ ਨਜ਼ਰੀਆ ਅਮਨ, ਤਰੱਕੀ ਤੇ ਇਸਤਹਿਕਾਮ ਹੈ ਔਰ ਅਸੀਂ ਕਿਸੇ ਵੀ ਮੁਲਕ ਨਾਲ ਜੰਗ ਨਹੀਂ ਚਾਹੁੰਦੇ। ਅਮਨ ਦੇ ਖਾਹਿਸ਼ਮੰਦ ਅਸੀਂ ਚਾਹੁੰਦੇ ਹਾਂ ਕਿ ਨਾ ਸਿਰਫ ਪਾਕਿਸਤਾਨ ਬਲਕਿ ਪੂਰੇ ਖਿੱਤੇ ਦੇ ਵਿੱਚ ਅਮਨ ਹੋਣਾ ਚਾਹੀਦਾ ਹੈ। ਲੇਕਿਨ ਜੇ ਪੰਗਾਬਾਜ਼ੀ ਕੀਤੀ ਤਾਂ ਫਿਰ ਪਤਾ ਹੀ ਹੈ। ਪੰਗੇਬਾਜ਼ੀ ਤਾਂ ਖੈਰ ਮੈਨੂੰ ਯਾਦ ਆਈ ਇੱਕ ਚੀਜ਼ ਹੋਰ, ਇਹ ਮਹਾਰਾਜਾ ਰਣਜੀਤ ਸਿੰਘ ਨੂੰ ਕਿੱਦਾਂ ਭੁੱਲ ਸਕਦੇ ਆ, ਕਿਵੇਂ ਨੱਕ 'ਚ ਨਕੇਲਾਂ ਪਾਈਆਂ ਸੀ ਫਿਰ ਉਹਨੇ, ਯਾਦ ਹੈ ਕਿ ਨਹੀਂ ਫਿਰ ਯਾਦ? ਹੋਰ ਕਿਹੜੇ ਕਿਹੜੇ ਬੰਦੇ ਯਾਦ ਕਰਾਈਏ ਇਹਨਾਂ ਨੂੰ? ਸਿਰਫ ਔਰ ਸਿਰਫ ਖਾਸ ਕਰਕੇ ਮੈਂ ਇਹ ਚੀਜ਼ ਕਹਿੰਦੀ ਹਾਂ ਕਿ ਜਿਹੜਾ ਇੰਡੀਅਨ ਮੀਡੀਆ ਹੈ ਨਾ, ਔਰ ਇੱਕ ਜਿਹੜਾ ਬੰਦਾ ਹੈ ਨਾ, ਉਹਨੂੰ ਤਾਂ ਮੈਂ ਨਾਂ ਲੈ ਕੇ ਆਪਣੀ ਜ਼ੁਬਾਨ ਗੰਦੀ ਨਹੀਂ ਕਰਨਾ ਚਾਹੁੰਦੀ, ਉਹਨੇ ਪਿੱਛੇ ਜਿਹੜੇ ਨੇ LED ਲਾ ਕੇ ਦੜਾਦੜ ਗੱਲਾਂ ਮਾਰਨੀਆਂ ਹੁੰਦੀਆਂ ਪਾਕਿਸਤਾਨ ਦੇ ਖਿਲਾਫ, ਉਹਦੇ ਕੋਲੇ ਹੋਰ ਕੋਈ ਟੌਪਿਕ ਹੀ ਨਹੀਂ ਹੈਗਾ। ਉਹ ਜਿਹੜਾ ਨਾ ਇੱਕ ਅੱਜ ਕੱਲ੍ਹ ਇੱਕ ਨਵਾਂ ਸ਼ਗੂਫਾ ਛੱਡਦਾ ਫਿਰਦਾ ਹੈ, ਉਹ ਸ਼ਗੂਫਾ ਮੈਂ ਅਗਲੇ ਵਲੌਗ 'ਚ ਦੱਸਦੀ ਹਾਂ ਤੁਹਾਨੂੰ। ਲੇਕਿਨ ਇੱਥੇ ਮੈਂ ਇਹ ਗੱਲ ਕੋਟ ਕਰਨਾ ਚਾਹਾਂਗੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ, ਜਿਹੜੀਆਂ ਝੂਠ ਤੇ ਮਬਣੀ ਹੁੰਦੀਆਂ ਨੇ, ਇਹਨਾਂ ਦੇ ਉੱਤੇ ਯਕੀਨ ਨਹੀਂ ਰੱਖਣਾ ਚਾਹੀਦਾ ਔਰ ਅਫਗਾਨਿਸਤਾਨ ਨੂੰ ਵੀ ਚਾਹੀਦਾ ਕਿ ਕੋਈ ਅਕਲ ਨੂੰ ਹੱਥ ਮਾਰੇ। ਤੁਹਾਡਾ ਮੁਲਾਕਾਤ ਹੁੰਦੀ ਹੈ ਹੁਣ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਬਾਤ।